ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਕਹਿੰਦੇ ਵੀ ਦਰਜਨਾਂ ਦੇ ਕਰੀਬ ਜਿਹੜੇ ਅਨਡਾਕੂਮੈਂਟਡ ਵਰਕਰਸ ਆ, ਉਹ ਐਲਏ ਦੀ ਐਕਸਟਰੀਅਨ ਸੈਂਟਰ ਇੱਕ ਜੋ ਆ ਉੱਥੋਂ ਫਾਇਰ ਕਰ ਦਿੱਤੇ ਗਏ ਆ। 40 ਦੇ ਕਰੀਬ ਜਿਹੜੇ EMPLOYEES ਆ, ਉਹ ਘੋੜਿਆਂ ਦੀ ਜਿਹੜੀ ਕਰਦੇ ਸੀ ਦੇਖ ਰੇਖ, ਤੇ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ ਆ। ਇਸ ਤੋਂ ਬਿਨਾਂ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਜ਼ ਆ, ਉਹ ਇਮੀਗ੍ਰੈਂਟ ਵਰਕਰਸ ਨੂੰ ਲੂਜ਼ ਕਰ ਰਹੀਆਂ ਹੈਗੀਆਂ ਆ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਲੋਕ ਉੱਥੇ ਕੰਮ ਕਰਦੇ ਆ, ਉਹ ਵੀ ਸਟ੍ਰੈਸ ਆਊਟ ਹੋ ਰਹੇ ਆ ਵੀ, ਕਿਉਂਕਿ ਜਿਹੜੇ ਜਦੋਂ ਉਹਨਾਂ ਦਾ ਵਰਕਫੋਰਸ ਘਟ ਗਿਆ ਤੇ ਬਾਕੀ ਜੋ ਕੰਮ ਕਰ ਰਹੇ ਆ, ਉਹਨਾਂ ਦੇ ਉੱਤੇ ਜਿਹੜਾ ਦਬਾਅ ਆ ਉਹ ਬਹੁਤ ਜ਼ਿਆਦਾ ਪੈ ਰਿਹਾ ਹੈਗਾ ਆ। ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਡੇ ਨਾਲ ਇਹ ਦੱਸਿਆ ਵੀ ਸੀ, ਨਿਊਯਾਰਕ ਦੀ ਕੋਰਟ ਕਹਿੰਦੇ ਸਭ ਤੋਂ ਜ਼ਿਆਦਾ ਜਿਹੜੇ ਲੋਕ ਅਰੈਸਟ ਹੋ ਰਹੇ ਆ ਆਈਸ ਵੱਲੋਂ, ਉਹ ਨਿਊਯਾਰਕ ਦੀ ਕੋਰਟ ਵਿੱਚ ਅਰੈਸਟ ਹੋ ਰਹੇ ਆ। ਤੇ ਇਸੇ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਦਾ ਕ੍ਰੈਕਡਾਊਨ ਆ, ਤੇ ਇਹਦੇ ਸੰਬੰਧ ਦੇ ਵਿੱਚ ਤਾਂ ਉਹ ਕਹਿ ਰਿਹਾ ਵੀ ਟਰੰਪ ਸਲੰਪ ਹੋ ਰਿਹਾ ਲਾਸ ਵੈਗਸ ਦੇ ਵਿੱਚ ਟੂਰਿਜ਼ਮ ਨੂੰ। ਸੋ 13% ਦੇ ਕਰੀਬ ਜੋ ਟੂਰਿਸਟ ਇੰਟਰਨੈਸ਼ਨਲ ਵਿਜ਼ਿਟਰਸ ਲਾਸ ਵੈਗਸ ਨੂੰ ਜਾਂਦੇ ਆ, ਉਹ ਇਸ ਸਾਲ ਘਟੇ ਹੈਗੇ ਆ, ਜਿਹੜਾ ਕਿ ਕਾਫੀ ਵੱਡਾ ਜਿਹੜਾ ਨੰਬਰ ਹੈਗਾ। ਤੇ ਕਹਿੰਦੇ ਭਈ ਬਹੁਤ ਸਾਰੀਆਂ ਜਿਹੜੀਆਂ ਲੇ ਆਫਸ ਆ ਉੱਥੇ ਜਿਹੜੇ ਬਿਜ਼ਨੈਸਸ ਹੈਗੇ ਆ, ਉਹਨਾਂ ਦੇ ਵਿੱਚ ਹੋ ਰਹੀਆਂ, ਖਾਸ ਕਰਕੇ ਜਿਹੜੇ ਹੋਟਲਸ ਆ ਜਿਨ੍ਹਾਂ ਦੇ ਵਿੱਚ ਕਸੀਨੋਜ਼ ਹੈਗੀਆਂ ਆ। ਕੈਨੇਡਾ ਜਿਹੜਾ ਆ, ਉੱਥੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਨਵਾਡਾ 'ਚ ਲੋਕ ਜਾਂਦੇ ਸੀ, ਤੇ ਉਹ ਹੁਣ ਕੈਨੇਡਾ ਤੋਂ ਲੋਕਾਂ ਨੇ ਆਉਣਾ ਕਾਫੀ ਘਟਾਇਆ ਹੋਇਆ, ਖਾਸ ਕਰਕੇ ਫਲੋਰੀਡਾ ਤੇ ਲਾਸ ਵੈਗਸ ਦੇ ਵਿੱਚ। ਜੀ, ਬਿਲਕੁਲ। ਜੂਨ ਮਹੀਨੇ 'ਚ 11.3% ਦੀ ਗਿਰਾਵਟ ਸੀਗੀ ਵਿਜ਼ਿਟਰਸ ਦੀ, ਸੈਲਾਨੀਆਂ ਦੀ, ਤੇ ਇਹ ਹੁਣ 13% ਦੇ ਉੱਤੇ ਵੀ ਜਿਹੜੀ ਆ ਓਵਰਆਲ ਪਹੁੰਚ ਚੁੱਕੀ ਹੈਗੀ ਆ। ਸੋ ਫਰਕ ਬਹੁਤ ਜ਼ਿਆਦਾ ਜਿਹੜਾ ਉਹ ਪਿਆ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇਹਦਾ ਨਾਮ ਟਰੰਪ ਸਲੰਪ ਜਿਹੜਾ ਵੇਗਸ ਦੇ ਵਿੱਚ ਜੋ ਚੱਲ ਰਿਹਾ ਟੂਰਿਜ਼ਮ ਦੇ ਜੋ ਥੱਲੇ ਨੂੰ ਆਇਆ ਆ, ਉਹਦੇ ਬਾਰੇ ਦੱਸ ਰਹੇ। ਸੋ ਉੱਥੋਂ ਦੀਆਂ ਜਿਹੜੀਆਂ ਲੇਬਰ ਯੂਨੀਅਨਸ ਆ, ਉਹ ਚਿੰਤਾ ਦੇ ਵਿੱਚ ਬਣੀਆਂ ਪਈਆਂ ਵੀ ਸਾਡਾ ਜਿਹੜਾ ਉਹ ਬਣੂਗਾ ਕੀ। ਅਜੇ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਤਕਰੀਬਨ ਦੁਨੀਆ ਭਰ ਦੇ ਵਿੱਚ, ਪਰ ਲੋਕ ਇਸ ਵਾਰੀ ਘੱਟ ਜਿਹੜਾ ਉਹ ਵਿਜ਼ਿਟ ਕਰ ਰਹੇ ਆ। ਇਕੋਨਮੀ ਦੀ ਵੀ ਸਥਿਤੀ ਦਾ ਵੀ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੀ ਜਿਹੜੀ ਉਹ ਚੱਲ ਰਹੀ ਆ, ਤੇ ਉਸ ਦੇ ਨਾਲ ਇਹ ਸਾਰਾ ਕੁਛ ਨਾਲ ਇਮੀਗ੍ਰੇਸ਼ਨ ਦੇ ਕ੍ਰੈਕਡਾਊਨ ਵੀ ਕਹਿੰਦੇ ਵੀ ਇਸ ਦੇ ਵਿੱਚ ਅਸਰ ਜਿਹੜਾ ਉਹ ਪਾ ਰਿਹਾ ਹੈਗਾ ਆ।